अस्सलाम वालेकुम की हाल है मित्रों प्यारो मैं थोड़ा अपना मित्र थोड़ा मेली थोड़ा बेली ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਬੜੀ ਦਫਾ ਮੈਂ ਗੱਲਬਾਤ ਕੀਤੀ ਹੈ ਕਿ ਇਸ ਵੇਲੇ ਮੈਂ ਕਰਾਚੀ 'ਚ ਹਾਂ ਪਰ ਪੰਜਾਬ ਦੇ ਨਾਲ ਜੁੜਤ ਹੈ ਪੰਜਾਬ ਦੇ ਵਿੱਚ ਨਾੜੂ ਦਬਿਆ ਸਾਡਾ ਤੇ ਜਿੱਥੇ ਕਹਿੰਦੇ ਨੇ ਕਿ ਜਿਹੜੀ ਭੋਏ ਤੇ ਤੁਹਾਡਾ ਨਾੜੂ ਦਬਿਆ ਹੋਇਆ ਨਾ ਉਸ ਜ਼ਮੀਨ ਦੇ ਨਾਲ ਉਸ ਭੋਏ ਦੇ ਨਾਲ ਤੁਹਾਨੂੰ ਬੜਾ ਪਿਆਰ ਹੁੰਦਾ ਹੈ ਤੇ ਕਿਉਂ ਜੇ ਅਸੀਂ ਪੰਜਾਬ ਦੇ ਜੰਮੇ ਆ ਸਾਡੀ ਮਾਂ ਪੰਜਾਬੀ ਸੀ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਸਾਡੀ ਰਹਿਤ ਲੋ ਸਾਰਾ ਕੁਝ ਪੰਜਾਬੀ ਹੈ ਤੇ ਅਸੀਂ ਕਰਾਚੀ ਦੇ ਵਿੱਚ ਜਾਂ ਬਹਿਰੀਆ ਟਾਊਨ ਦੇ ਵਿੱਚ ਸਿਰਫ ਮੈਂ ਇਕੱਲਾ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਮਿੱਤਰ ਪਿਆਰੇ ਐਸੇ ਨੇ ਜਿਹੜੇ ਪੰਜਾਬ ਤੋਂ ਨੇ ਔਰ ਅਸੀਂ ਇੱਦਾਂ ਹੀ ਗੈਦਰਿੰਗ ਕਰਦੇ ਰਹਿੰਦੇ ਹਾਂ ਐਵੇਂ ਬਹਾਨੇ ਲੱਭਦੇ ਰਹਿੰਦੇ ਹਾਂ ਇੱਕ ਦੂਜੇ ਦੇ ਨਾਲ ਗੱਪਸ਼ਪ ਲਾਉਣ ਦੇ ਦੁੱਖ ਸਾਂਝੇ ਕਰਨ ਦੇ ਤੇ ਅੱਜ ਸਾਡੇ ਕੋਲ ਕੋਈ ਮਿੱਤਰ ਪਿਆਰੇ ਆਏ ਨੇ ਤੇ ਮੈਂ ਚਾਹੁੰਦਾ ਕਿ ਉਹ ਤੁਹਾਡੇ ਨਾਲ ਵੀ ਉਹਨਾਂ ਦਾ ਇੰਟਰਵਿਊ ਕਰਵਾਵਾਂ ਤੇ ਕਿੱਥੋਂ ਕਿੱਥੋਂ ਨੇ ਮੈਂ ਥੋੜਾ ਜਿਹਾ ਦੱਸ ਦਿੰਦਾ ਫਿਰ ਬਾਕੀ ਗੱਲਾਂ ਜਿਹੜੀਆਂ ਨੇ ਉਹ ਟੁੱਟਦੀਆਂ ਰਹਿਣਗੀਆਂ ਤੇ ਅਸੀਂ ਅੱਜ ਗੱਲ ਕਰ ਰਹੇ ਸਾਂ ਵੀਡੀਓ ਬਣਾਉਣ ਤੋਂ ਪਹਿਲੇ ਖਾਣਾ ਖਾਣ ਦੇ ਦੌਰਾਨ ਕਿ ਯਾਰ ਪਿੰਡਾਂ ਦੀ ਜ਼ਿੰਦਗੀ ਕਿੰਨੀ ਵਧੀਆ ਸੀ ਤੇ ਸ਼ਹਿਰ ਦੀ ਜ਼ਿੰਦਗੀ ਜਿਹੜੀ ਹੈ ਉਹਦੇ 'ਚ ਕੀ ਫਰਕ ਹੈ ਤੇ ਉਹ ਸਾਰੀਆਂ ਜਿਹੜੀਆਂ ਅਸੀਂ ਗੱਲਾਂ ਆਫ ਏਅਰ ਕੀਤੀਆਂ ਨੇ ਅਸੀਂ ਹੁਣੇ ਵੀ ਕਰਾਂਗੇ ਤੇ ਮੈਂ ਪਹਿਲੇ ਤਾਰਫ ਕਰਾਦਾ ਤੁਹਾਨੂੰ ਸਾਡੇ ਨਾਲ ਨੇ ਇਮਰਾਨ ਭਾਈ ਆ ਵੀ ਬੁਰੇਵਾਲਾ ਤੋਂ ਨੇ ਪੰਜਾਬ ਤੋਂ ਬੁਰੇਵਾਲਾ ਇੱਕ ਛੋਟਾ ਜਿਹਾ ਬੜਾ ਸੋਹਣਾ ਜਿਹਾ ਸ਼ਹਿਰ ਹੈ ਤੇ ਨਾਲ ਮੇਰੇ ਅਵੈਸ ਹੈ ਅਵੈਸ ਬੜਾ ਯੰਗ ਜੈਲਾ ਪਿੰਡੂ ਜਿਹੜਾ ਮੁੰਡਾ ਹੈ ਨਾ ਉਹ ਹੈ ਤੇ ਆਪਣੇ ਪਿੰਡ ਹੋਣ ਤੇ ਫਖਰ ਕਰਦਾ ਮੈਨੂੰ ਵੀ ਪਿੰਡ ਹੋਣ ਤੇ ਫਖਰ ਹੈ ਵੈਸੇ ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਅਲਹਮਦੁਲਿਲਾ ਤੇ ਜਨਾਬ ਇਧਰ ਮੁਜਾਹਦ ਸਾਹਿਬ ਨੇ ਤੇ ਆ ਵੀ ਬੁਰੇਵਾਲਾ ਦੀ ਧਰਤੀ ਤੋਂ ਹੀ ਤਸ਼ਰੀਫ ਫਰਮਾ ਨੇ ਤੇ ਆ ਵੀ ਬੁਰੇ ਦੇ ਸੂਰਮੇ ਨੇ ਜਨਾਬ ਮੁਦੱਸਰ ਸਾਹਿਬ ਸੂਰਮਾ ਗਿਆ ਕਿ ਮੇਰਾ ਹਾਸਾ ਹੀ ਨਿਕਲ ਗਿਆ ਉਹ ਖੈਰ ਤੁਸੀਂ ਆਪਣੇ ਹਿਸਾਬ ਲਾ ਲਓ ਜੀ ਜਨਾਬ ਅਸੀਂ ਐਵੇਂ ਜਿਵੇਂ ਬੈਠਕ 'ਚ ਨਹੀਂ ਬੰਦਾ ਬੈਠਦਾ ਕੋਈ ਇਹਦੇ 'ਚ ਪਲਾਨ ਗੱਲ ਨਹੀਂ ਹੈ ਕਿ ਅਸੀਂ ਫਲਾਂ ਗੱਲ ਕਰਨੀ ਫਲਾਂ ਕਰਨੀ ਹੈ ਤੇ ਅਸੀਂ ਜਿਵੇਂ ਬੈਠਕ 'ਚ ਬੈਠ ਕੇ ਯਾਰਾਂ ਦੋਸਤਾਂ ਨਾਲ ਗੱਪਸ਼ਪ ਲਾਉਂਦੇ ਤੇ ਉਦਾਂ ਹੀ ਅਸੀਂ ਕਰਾਂਗੇ ਅੱਛਾ ਯਾਰ ਆਪਾਂ ਅੱਗੇ ਗੱਲ ਕਰ ਰਹੇ ਸਾਂ ਮਤਲਬ ਪਿੰਡ ਦੀ ਤੇ ਸ਼ਹਿਰ ਦੀ ਤੇ ਉਹਦੇ 'ਚ ਜਿਹੜੀ ਪਿੰਡ ਦੀ ਜ਼ਿੰਦਗੀ ਹੈ ਤੁਸੀਂ ਕੀ ਸਮਝਦੇ ਹੋ ਕਿ ਉਹ ਸ਼ਹਿਰ ਦੀ ਜ਼ਿੰਦਗੀ ਨਾਲੋਂ ਉਸ ਅਫਰਾ ਤਫਰੀ ਨਾਲੋਂ ਜ਼ਿਆਦਾ ਖਾਲਸ ਨਹੀਂ ਅਬਦ ਭਾਈ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਇਨਵਾਈਟ ਕੀਤਾ ਜੀ ਅੱਛਾ ਮੈਂ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਪੰਜਾਬੀ ਬੋਲਦੇ ਹੋ ਉਸ ਤਰ੍ਹਾਂ ਮੈਂ ਨਾ ਬੋਲ ਸਕਾਂ ਪੰਜਾਬੀ ਵਿੱਚ ਤੁਹਾਡੇ ਵਿਊਅਰਸ ਨੂੰ ਵੀ ਹੈ ਵੀ ਸ਼ਾਇਦ ਵਿੱਚ ਉਰਦੂ ਮਿਕਸ ਹੋ ਜਾਵੇ ਕਿਉਂਕਿ ਬੜੀ ਦੇਰ ਤੋਂ ਇੱਥੇ ਕਰਾਚੀ ਦੇ ਵਿੱਚ ਹੀ ਕੰਮ ਕਰ ਰਹੇ ਪਿੰਡ ਦੀ ਜ਼ਿੰਦਗੀ ਜੀ ਬੜੀ ਜ਼ਬਰਦਸਤ ਜ਼ਿੰਦਗੀ ਹੈ ਬਹੁਤ ਉਹਨਾਂ ਦਾ ਰਹਿਣ ਸਹਿਣ ਉੱਠਣ ਬੈਠਣ ਬਿਲਕੁਲ ਚੇਂਜ ਹੈ ਜੀ ਸਾਡੇ ਨਾਲੋਂ ਇੱਥੇ ਅਸੀਂ ਉੱਠੀਦਾ ਜੀ ਨਮਾਜ਼ ਪੜ੍ਹ ਕੇ ਸੌਂ ਜਾਈਦਾ ਉਸ ਤੋਂ ਬਾਅਦ 11 ਵਜੇ ਉੱਠ ਕੇ ਅਸੀਂ ਨਾਸ਼ਤਾ ਕਰਨਾ ਹੁੰਦਾ ਜੀ ਉੱਥੇ ਸਵੇਰ ਅਲਹਮਦੁਲਿਲਾ ਜਦੋਂ ਕਿਤੇ ਜਾਈਦਾ ਨਾ ਜੀ ਪੰਜਾਬ ਸਾਡੀ ਅੰਮੀ ਨੇ ਸਾਨੂੰ ਨਾ 7 ਵਜੇ ਉਠਾ ਕੇ ਨਾਸ਼ਤਾ ਤਿਆਰ ਹੁੰਦਾ ਜੀ ਬਿਲਕੁਲ ਸਹੀ ਗੱਲ ਹੈ ਵੀ ਨਾਸ਼ਤਾ ਕਰ ਲਓ ਜੀ ਇੱਥੇ ਅਸੀਂ 2 ਟਾਈਮ ਖਾਂਦੇ ਉੱਥੇ 3 ਟਾਈਮ ਹਾਂਜੀ ਉੱਥੇ ਜ਼ੋਰ ਪਾ ਕੇ ਜਦੋਂ ਆਈ ਦੀ ਨਹੀਂ ਤੇ ਡਾਈਨਿੰਗ ਟੇਬਲ ਤੇ ਖਾਣਾ ਪਿਆ ਹੁੰਦਾ ਜੀ ਤੇ ਸ਼ਾਮ ਨੂੰ ਫਿਰ ਮਗਰੋਂ ਤੋਂ ਬਾਅਦ ਹੀ 3 ਟਾਈਮ ਦਾ ਖਾਣਾ ਤੇ ਇੱਥੇ 2 ਟਾਈਮ ਦਾ ਖਾਣਾ ਅੱਛਾ ਉਹ 3 ਟਾਈਮ ਦਾ ਜਿਹੜਾ ਖਾਣਾ ਨਾ ਜੀ ਉਹ ਜਲਦੀ ਹਜ਼ਮ ਹੀ ਹੋ ਜਾਂਦਾ ਇਹ ਸਾਨੂੰ ਇਹਦੇ ਸਪੈਸ਼ਲ ਜਾਂ ਜਿਮ ਜਾਣਾ ਪੈਂਦਾ ਜਾਂ ਵਾਕ ਕਰਨੀ ਪੈਂਦੀ ਸਾਈਕਲਿੰਗ ਕਰਨੀ ਪੈਂਦੀ ਫਿਰ ਜਾ ਕੇ ਸਾਡਾ ਇਹ ਖਾਣਾ ਹਜ਼ਮ ਹੁੰਦਾ ਜੀ ਤੇ ਉੱਥੋਂ ਦੀ ਜ਼ਿੰਦਗੀ ਜਿਹੜੀ ਇੱਥੋਂ ਦੀ ਜ਼ਿੰਦਗੀ ਨਾਲ ਬਹੁਤ ਫਰਕ ਹੈ ਉਹ ਬਾਕੀ ਜੰਨਤ ਹੈ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਆ ਸਾਡੇ ਕੋਲੇ ਕੁਝ ਮਹੀਨੇ ਪਹਿਲੇ ਹੀ ਮੁੰਡਾ ਆਇਆ ਪਿੰਡ ਤੋਂ ਤੇ ਅਵੈਸ ਤੂੰ ਸੁਣਾ ਪਹਿਲੇ ਕੀ ਕਰਦਾ ਸੀ ਉੱਥੇ ਪਿੰਡ ਦੇ ਵਿੱਚ ਪਹਿਲਾਂ ਹੀ ਪੜ੍ਹਦੇ ਸੀ ਪਿੰਡ ਦੇ ਵਿੱਚ ਅੱਛਾ ਥੋੜਾ ਉੱਚੀ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਅੱਛਾ ਤੂੰ ਕਾਲਜ ਵੀ ਗਿਆ ਸੀ ਹਾਂਜੀ ਕਾਲਜ ਮੈਂ ਐਫਐਸਸੀ ਕੀਤੀ ਹੈ ਅੱਛਾ ਵਾਹ ਜੀ ਐਫਐਸਸੀ ਤੋਂ ਬਾਅਦ ਨਾਲ ਐਫਐਸਸੀ ਵੀ ਕਰਦੇ ਸੀ ਸਵੇਰ ਪੱਠੇ ਹੀ ਵੱਢੀ ਦੇ ਸੀ ਹਾਂ ਪਿੰਡ ਦੇ ਮਸਲੇ ਕਿ ਆਪਦੀ ਜ਼ਮੀਨ ਹੈ ਸਾਡੀ ਮਸਲਾ ਆਪਦੇ ਟਰਾਲੀ ਟਰੈਕਟਰ ਹਰ ਚੀਜ਼ ਗੋਇਆ ਹਰ ਆਪ ਹੀ ਕੰਮ ਗੋਇਆ ਵੀ ਆਪਦਾ ਨਹੀਂ ਗੱਲ ਇਹ ਉਹ ਮਜ਼ਾ ਨਾ ਹੁੰਦਾ ਨਹੀਂ ਉਹ ਬੰਦੇ ਰੱਖੇ ਹੋਏ ਸੀ ਨਾ ਮਸਲਨ ਕੰਮ ਟੇਰਾ ਟੂਰਾ ਬਣਿਆ ਹੋਇਆ ਪਿੰਡ ਦੇ ਵਿੱਚ ਚਾਸਨੀਰੀ ਦੇਸੀ ਖਰਾਕ ਦੁੱਧ ਦਹੀਂ ਹੈ ਹਰ ਚੀਜ਼ ਵੀ ਆਈ ਵਾਹ ਹਾਂ ਆ ਜਿਹੜੀ ਆਪਾਂ ਹੁਣ ਚਾਹ ਪੀ ਕੇ ਹਟੇ ਆ ਉਹ ਤਾਂ ਇੱਥੋਂ ਲੈ ਕੇ ਆਏ ਲੇਕਿਨ ਚਾਹ ਪੀਣੀ ਹੈ ਇੱਕ ਵਾਰੀ ਐ ਵੀ ਕਰਨਾ ਚਾਹ ਬਦਲੀ ਦੀ ਪੀਣੀ ਹੈ ਲੇਕਿਨ ਉਹ ਗੱਲ ਨਹੀਂ ਰਹਿ ਗਈ ਐ ਜਿਹੜੀ ਉੱਥੇ ਪਿੰਡ ਦੇ ਵਿੱਚ ਮੱਝਾਂ ਦਾ ਆਪ ਚੋ ਕੇ ਪੀਣਾ ਤੇ ਉਹ ਧਾਰਾ ਹੀ ਮੂੰਹ ਤੇ ਲੈ ਲੈਂਦੇ ਪਤਾ ਨਹੀਂ ਹੁਣ ਤੁਸੀਂ ਕਿਹੜੀ ਧਾਰਾ ਦੀ ਗੱਲ ਕਰਦੇ ਪਏ ਅੱਛਾ ਤੇ ਮੁਜਾਹਦ ਭਾਈ ਤੁਸੀਂ ਦੱਸੋ ਅੱਛਾ ਮੈਂ ਦੱਸਦਾ ਜਾਵਾਂ ਸਾਡੇ ਵੇਖਣ ਵਾਲੇ ਕਿ ਸਾਰੇ ਰੀਅਲ ਸਟੇਟ ਦੇ ਨਾਲ ਜੁੜੇ ਹੋਏ ਮਿੱਤਰ ਪਿਆਰੇ ਨੇ ਤੇ ਕੁਝ ਬੈਕ ਕੈਮਰਾ ਵੀ ਨਹੀਂ ਇਸ ਵੇਲੇ ਉਹ ਸਾਹਮਣੇ ਨਹੀਂ ਆ ਰਹੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ 'ਚ ਉਹ ਵੀ ਸਾਹਮਣੇ ਆ ਜਾਣ ਤੇ ਮੁਜਾਹਦ ਭਾਈ ਤੁਸੀਂ ਵੀ ਪਿੰਡ 'ਚ ਰਹਿੰਦੇ ਹੋ ਤੇ ਕਿਹੜਾ ਪਿੰਡ ਆਪਣਾ ਉੱਥੇ ਦੱਸੋ ਆਪਣਾ ਪਿੰਡ ਹੈ ਜੀ 451 ਚੱਕ ਕਲੀਆਂ ਵਾਲੀ ਲਾਟ ਅੱਛਾ ਕਲੀਆਂ ਵਾਲੀ ਹਾਂ ਕਲੀਆਂ ਵਾਲੀ ਲਾਟ ਸਾਡਾ ਚੱਕ ਜਿਹੜਾ ਹੈ ਨਾ ਜੀ ਇਹਦੇ ਕੋਈ 3 ਤੋਂ 4 ਜਿਹੜੀਆਂ ਸ਼ਾਖਾਂ ਨਿਕਲਦੀਆਂ
ਬਸਤੀਆਂ ਬਣੀਆਂ ਹੋਈਆਂ। ਅੱਛਾ। ਇੱਕ ਭੱਟੀਆਂ ਵਾਲੀ ਲਾਟ, ਹਾਂ ਹਾਂ ਇੱਕ ਬਾਗ ਵਾਲੀ ਲਾਟ, ਇੱਕ ਨਹਿਰ ਵਾਲੀ ਲਾਟ, ਭਾਗਾਂ ਵਾਲੀ ਬਸਤੀ। ਉੱਥੇ ਇੱਕ ਮਾਈ ਭਾਗਾਂ ਹੁੰਦੀ ਸੀ। ਅੱਛਾ ਅੱਛਾ। ਸਾਡੇ ਵਾਲਦ ਸਾਹਿਬ ਦੱਸਦੇ ਸੀਗੇ, ਹੂੰ ਉਹ ਦੱਸਦੇ ਆ ਕਿ ਉਹ ਭਾਗਾਂ ਮਾਈ ਭਾਗਾਂ ਹੁੰਦੀ ਸੀ, ਉਹਦੇ ਨਾਮ ਤੇ ਭਾਗਾਂ ਵਾਲੀ ਬਸਤੀ ਪਾਈ। ਹੂੰ ਇੱਕ ਖਾਨ ਹੋਟਲ ਵਾਲੀ ਲਾਟ, ਉੱਥੇ ਹਾਂ। ਸਾਹਮਣੇ ਖਾਨ ਹੋਟਲ ਹੈ, ਇੱਕ ਹੋਟਲ ਹੈ ਡਰਾਈਵਰ ਹੋਟਲ, ਬੜਾ ਮਸ਼ਹੂਰ ਹੈ। ਹੂੰ ਉਹਦੇ ਸਾਹਮਣੇ ਇੱਕ ਬਸਤੀ ਬਣੀ, ਉਹਦਾ ਨਾਮ ਖਾਨ ਹੋਟਲ ਹੈ। ਵਾਹ। ਤੇ ਉਹ ਪਿੰਡ ਦੀ ਜ਼ਿੰਦਗੀ ਬੜੀ ਮਜ਼ੇਦਾਰ ਹੈ। ਅਸੀਂ ਉਹਨੂੰ ਯਾਦ ਕਰੀਦਾ ਵਾ। ਹੁਣ ਜਾਈਦਾ ਪਿੰਡ ਦੇ ਵਿੱਚ ਕੋਈ 5 ਦਿਨ ਵਾਸਤੇ, 6 ਦਿਨ ਵਾਸਤੇ, ਲੇਕਿਨ ਉਹ ਜਿਹੜਾ ਨਾ ਮਜ਼ਾ ਪਿੰਡ ਦਾ ਨਾ, ਉਹ ਇੱਥੇ ਨਹੀਂ। ਇਹ ਲਾਈਫ ਸਟਾਈਲ ਯੂਰਪ ਟਾਈਪ ਦਾ ਲਾਈਫ ਸਟਾਈਲ ਬੈਰੀਆ ਦੇ ਵਿੱਚ, ਤੇ ਉਹ ਪਿੰਡ ਦੀ ਹਵਾ, ਤੇ ਪਿੰਡ ਦੇ ਵਿੱਚ ਮਹੱਲੇ ਦੇ ਵਿੱਚ ਸਬਜ਼ੀ ਵਾਲੇ ਦੇ ਹੋਕੇ, ਤੇ ਉਹ ਆਣਾ, ਉਹਨੇ ਕੀ ਨਾਮ ਲੈਂਦੇ, ਲੱਛੇ ਵਾਲੇ ਨੇ ਆਣਾ, ਉਹ ਗੁੜਗੁੜੀਆ ਵਜਾਣਾ, ਸਮਝੇ ਗੱਲ ਜੀ, ਬਲਕਿ ਉਹ ਮਜ਼ਾ ਅਲੱਗ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਤੁਹਾਡੀ ਇੰਟਰਪਟ ਕਰ ਰਿਹਾ ਮੈਂ, ਲੇਕਿਨ ਉਹ ਜਿਹੜੀਆਂ ਪਿੰਡ ਦੀਆਂ ਯਾਦਾਂ ਨੇ ਨਾ, ਹਾਂਜੀ ਉਹ ਵਾਕਈ ਨਹੀਂ ਭੁੱਲਦੀਆਂ। ਭਾਵੇਂ ਅਸੀਂ ਜਿੰਨਾ ਮਰਜ਼ੀ ਇੱਥੇ ਲਗਜ਼ਰੀ ਲਾਈਫ ਹੈ ਨਾ, ਹਾਂਜੀ ਲੇਕਿਨ ਉਹ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ, ਹਾਂਜੀ ਆ ਰੱਬ ਦਾ ਸ਼ੁਕਰ ਹੈ ਸਾਡੇ ਤੇ, ਆ ਸਾਡਾ ਖੂਨ ਖਾਲਸ ਹੈ। ਮੈਂ ਕਹਿੰਦਾ ਕਿ ਅਸੀਂ ਉਸ ਭੁੱਲੇ ਨਹੀਂ, ਭੁੱਲੇ ਨਹੀਂ, ਅਸੀਂ ਆਪਣੀ ਧਰਤੀ ਨਹੀਂ ਭੁੱਲੇ ਨਾ। ਬਿਲਕੁਲ ਸਾਡੀ ਜਦੋਂ ਵੀ ਬੇਸ਼ੱਕ ਸਾਡੀ ਕਨਵਰਸੇਸ਼ਨ ਹੋ ਜਾਂਦੀ ਹੈ ਮੈਸੇजेस ਤੇ ਜਾਂ ਕਾਲ ਤੇ, ਜਿਹੜੇ ਕਰਾਚੀ ਦੇ ਲੋਕ ਨੇ ਜਾਂ ਓਵਰਸੀਜ਼ ਜਿਹੜੇ ਨੇ, ਉਰਦੂ ਚ ਹੁੰਦੀ ਹੈ, ਇੰਗਲਿਸ਼ ਹੁੰਦੀ ਹੈ, ਪਰ ਅਸੀਂ ਜਦੋਂ ਇਕੱਠੇ ਹੁੰਦੇ ਹਾਂ ਸਾਰੇ, ਉਹ ਪੰਜਾਬੀ ਪੰਜਾਬੀ ਦੋਸਤ, ਬੋਲੀ, ਉਹੀ ਮਜ਼ਾਕ ਤੇ ਉਹੀ ਉਹ ਬਿਲਕੁਲ ਜੀ ਉਹ, ਤੇ ਉਹ ਗਾਲ ਬੰਦਾ ਵੀ ਪੰਜਾਬੀ ਜੀ, ਉਹ ਹਾਂਜੀ ਕਹਿੰਦੇ ਕਿ ਪੰਜਾਬੀ ਗਾਲ ਗਾਲ ਮਜ਼ਾ ਹੀ ਪੰਜਾਬੀ ਜਾਂਦਾ ਹੈ ਜੀ, ਅਸਰ ਤੇ ਡੇਢ ਹਫਤਾ ਰਹਿੰਦਾ। ਮਜ਼ਾ ਹੀ ਪੰਜਾਬੀ ਚੰਦਾ ਜੀ। ਸਹੀ ਗੱਲ ਹੈ। ਇੰਗਲਿਸ਼ ਦੇ ਵਿੱਚ ਕਿਸੇ ਨੂੰ ਕਹਿ ਦੀ, ਉਹ ਸਮਝ ਹੀ ਨਹੀਂ ਆਉਂਦੀ ਕਿ ਕਿਆ ਹੈ। ਕਿਸੇ ਕੋ ਕਹਿੰਦੇ ਇਡੀਅਟ, ਉਹ ਬੰਦਾ ਹੀ ਨਹੀਂ ਹੁੰਦਾ। ਇਹ ਲੱਗ ਗਿਆ ਉੱਪਰ ਦੀ ਸਾਨੂੰ। ਇਸ ਤੋਂ ਅਗਲਾ ਤਾਂ ਪੰਜਾਬੀ ਚ ਬੋਲਦੀ ਨਾ, ਕੁੱਤੇ ਦਾ ਪੁੱਤ। ਲਾਗੇ ਪਤਾ ਨਹੀਂ ਲਾਗੇ ਸਹੀ ਗੱਲ ਹੈ। ਇਹਦਾ ਸੇਕ ਵਾਈਦਾ ਬੰਦੇ ਦੀ ਇਹ ਸਾਫ ਹੋ ਜਾਂਦੀ ਸਹੀ ਹੈ। ਗੱਲ ਹੈ। ਧੁਨੀ ਦੀ ਕਰ ਜਾਂਦੀ ਹੈ। ਬਿਲਕੁਲ ਲਓ ਜੀ। ਅੱਛਾ ਜੀ ਪਿਆਰਿਓ, ਤੁਸੀਂ ਸੁਣਾਓ, ਪੜ ਪੜ ਕੇ ਇੱਧਰ ਬਹਿਰੀਆ ਦਾ ਰੁੱਖ ਕੀਤਾ ਹੈ। ਉਹ ਬੁਰੇ ਵਾਲਾ ਚੰਗਾ ਨਹੀਂ, ਇੱਥੇ ਕੀ ਲੈਣਾ ਹੈ ਮੇਰੇ ਕੋਲ? ਜੂਰੇ ਵਾਲਾ ਤਾਂ ਭਾਜੀ ਬਹੁਤ ਚੰਗਾ ਸੀਗਾ। ਦੇਖੋ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਵਾਹ ਚੁੱਲ੍ਹੇ 'ਚ ਅੱਗ ਚੱਲੀ ਜਾਂਦੀ ਹੈ, ਸੁਭਾਨ ਉੱਥੇ ਹੀ ਅੰਮੀ ਪਕਾ ਰਹੀ ਹੈ ਤੇ ਉੱਥੇ ਹੀ ਖਾ ਰਹੇ। ਵਾਹ ਵਾਹ, ਮੈਂ ਨਾ ਜੀ ਉਹ ਮਜ਼ਾ ਨਹੀਂ ਹੈਗਾ ਕਿਤੇ। ਕੀ ਬਾਤ ਹੈ ਜੀ। ਤੇ ਉਹ ਨਾਲ ਨਾਲ ਫਿਰ ਉਹ ਕਹਿੰਦਾ ਨਾ ਕਿ ਸਾਡੇ ਦੌਰ, ਅਸੀਂ ਉਸ ਦੌਰ ਦੇ ਆ ਕਿ ਜਦੋਂ ਹੁਣ ਤੇ ਨਿਆਣਾ ਕਹਿੰਦਾ ਨਾ ਕਿ ਮੈਨੇ ਇਹ ਨਹੀਂ ਖਾਣਾ, ਤੇ ਉਹ ਮਾਂ ਕਹਿੰਦੀ ਚੱਲ ਬਰਗਰ ਮੰਗਵਾ ਲਓ, ਕੋਈ ਸ਼ੋਸ਼ ਮੰਗਵਾ ਲਓ। ਤੇ ਸਾਡੇ ਕੋਲ ਦੋ ਆਪਸ਼ਨ ਹੁੰਦੇ ਸੀ। ਸਾਡੀ ਸਾਡੀ ਮਾਂ ਕਹਿੰਦੀ ਸੀ ਵੀ ਆਹ ਖਾਣਾ ਹੈ ਕਿ ਆਵੇ ਛਿੱਤਰ, ਤੇ ਅਸੀਂ ਉਹ ਖੁਸ਼ ਨਹੀਂ ਸੀ ਜਿਹੜੇ ਛਿੱਤਰ ਵੀ ਖਾ ਲੈਂਦੇ ਸੀ, ਉਹ ਜਿਹੜਾ ਪੱਕਿਆ ਉਹ ਵੀ ਵੀ ਖਾ ਲੈਂਦੀ ਸਾਰਾ ਕੁਝ। ਸਹੀ। ਉਹ ਅਸੀਂ ਉਸ ਦੌਰ ਦੇ ਵਿੱਚ, ਮੈਂ ਤਾਂ ਉਹ ਦੇਖਿਆ ਹੋਇਆ ਵਾ ਕਿ ਮੈਂ ਤੁਹਾਨੂੰ ਮਿਸਾਲ ਦਿੰਦਾ ਹੀ, ਮੈਂ ਜ਼ਿਆਦਾ ਮਿੱਠਾ ਖਾਂਦਾ ਨਾ ਜੀ, ਤੇ ਉਹ ਸਾਲਨ ਪੱਕ ਗਿਆ ਨਾ, ਕੋਈ ਗਾਜਰਾਂ ਦਾ ਜਾਂ ਮਤਲਬ ਕਿ ਬਤਾਊਆਂ ਦਾ ਸਾਲਨ ਪੱਕ ਗਿਆ, ਤੇ ਆਪਾਂ ਨਹੀਂ ਸੀ ਖਾਂਦੇ। ਉਹ ਯਾਰ ਹੁਣ ਛਿੱਤਰ ਖਾਂਦੇ ਸੀਗੇ, ਉਹ ਫਿਰ ਮਤਲਬ ਕਿ ਚਿਮਟੇ ਵੀ ਖਾ ਲੈਣੇ ਕਦੀ ਕਦੇ, ਤੇ ਉਹ ਸਾਲਨ ਨਹੀਂ ਉਹ ਖਾਣਾ। ਲੇਕਿਨ ਹੁਣ ਯਾਦ ਆਉਂਦਾ ਯਾਰ, ਇੱਥੇ ਹੁਣ ਮਤਲਬ ਕਿ ਚੀਜ਼ਾਂ ਖਾਈ ਦੀਆਂ ਮਤਲਬ ਕਿ ਰੈਡੀਮੇਡ ਸਭ ਕੁਝ, ਲੇਕਿਨ ਹੁਣ ਯਾਦ ਆਉਂਦਾ ਵਾ ਕਿ ਯਾਰ ਉਹ ਨਾ ਉਹ ਮਜ਼ਾ ਸੀ, ਉਹ ਗਾਜਰਾਂ ਹੁਣ ਉਹ ਖਾਣ ਨੂੰ ਦਿਲ ਕਰਦਾ। ਬਿਲਕੁਲ ਸਹੀ ਗੱਲ। ਨਾਲੇ ਉਹ ਜਿਹੜੀ ਉਹ ਮਾਂ ਦੀ ਪਿਆਰ ਆ ਨਾ, ਮਾਂ ਦਾ ਪਿਆਰ, ਮਾਂ ਦੀ ਮੁਹੱਬਤ ਹੈ। ਅਸੀਂ ਤੇ ਖੈਰ ਇਸ ਚੀਜ਼ ਤੋਂ ਮਹਿਰੂਮ ਆ, ਤੇ ਜਿਨ੍ਹਾਂ ਦੇ ਕੋਲ ਹੈ ਵੀ ਯਕੀਨ ਕਰੋ ਬੜੇ ਖੁਸ਼ ਨਸੀਬ ਹੋ ਤੁਸੀਂ। ਅੱਛਾ ਇੱਕ ਚੀਜ਼ ਹੋਰ ਵੀ ਹੈ ਕਿ ਜਿਵੇਂ ਤੁਸੀਂ ਕੀ ਦੱਸਦੇ ਨਾ ਕਿ ਉਹ ਲੱਛਾ ਤੇ ਜਿਹੜੇ ਹੋਕੇ ਵਾਲੇ ਆਉਂਦੇ ਨੇ, ਤੇ ਇਸ ਤੋਂ ਇਲਾਵਾ ਉਹ ਮੈਂ ਪਿਛਲੇ ਦਿਨਾਂ 'ਚ ਨਾ ਇੱਕ ਵੀਡੀਓ ਮੈਂ ਅਪਲੋਡ ਵੀ ਕੀਤੀ ਚੈਨਲ ਤੇ, ਉਹ ਬਾਂਦਰ ਵਾਲਾ ਆਇਆ, ਮਦਾਰੀ। ਯਕੀਨ ਕਰੋ ਕਿ ਉਸ ਮਦਾਰੀ ਦੇ ਆਸੇ ਪਾਸੇ ਕੋਈ ਝੁਰਮਟ ਹੁੰਦਾ ਸੀ, ਉਹ ਭਾਵੇਂ ਪਿੰਡ ਦੇ ਕਿਸੇ ਕੋਨੇ ਤੇ ਹੁੰਦਾ ਸੀ ਨਾ, ਉਹ ਸਾਰੇ ਪਿੰਡ ਦੇ ਨਿਆਣੇ ਉੱਥੇ ਇਕੱਠੇ ਹੋ ਜਾਂਦੇ। ਔਰ ਯਕੀਨ ਕਰੋ ਆਪਣੀ ਦੀ ਉਹ ਬਗਲੀ ਕਹਿੰਦੇ ਉਹਨੂੰ, ਜਿਹਦੇ ਚਾਟਾ ਪਾਉਂਦੇ ਆ ਨਾ, ਹਾਂਜੀ ਉਹ ਬਗਲੀ ਦੀ ਭਰ ਕੇ ਲੈ ਕੇ ਜਾਂਦਾ ਸੀ ਇਵੇਂ ਹੀ ਹੈ ਜੀ ਪਿੰਡ ਦੇ ਵਿੱਚ। ਤੇ ਹੁਣ ਜਿਹੜਾ ਮੈਂ ਨਾ ਅਵਲ ਭਾਈ ਗਿਆ ਦਫਾ ਬੁਰੇ ਵਾਲਾ, ਤੇ ਕਲਾਇੰਟ ਦੀ ਕਾਲ ਆ ਗਈ, ਉਹ ਸੀ ਕਲਾਇੰਟ ਸੀ ਘਰੇ, ਬੱਚੇ ਸ਼ੋਰ ਕਰ ਰਹੇ ਸੀ, ਤੇ ਮੈਂ ਦਰਵਾਜ਼ੇ ਦੇ ਬਾਹਰ ਨਿਕਲੇ, ਮੈਂ ਕਿਹਾ ਚਲੋ ਕਾਲ ਸੁਣ ਲੈਣਾ। ਇੰਨੀ ਦੇਰ 'ਚ ਮੋਟਰਸਾਈਕਲ ਤੇ ਆ ਗਿਆ ਇੱਕ ਬੰਦਾ, ਉਹਨੇ ਅੱਗੇ ਸਪੀਕਰ ਲਾਇਆ ਹੋਵੇ ਤੇ ਵਾਲ ਖਰੀਦੀ ਜਾਵੇ 2500 ਦੇ ਸਟੰਕੀ ਵਾਲ ਲੈ ਸੀ। ਕਲਾਇੰਟ ਮੈਨੂੰ ਪੁੱਛਿਆ ਵੀ, ਕਹਿੰਦਾ ਯਾਰ ਇਹ ਕੀ ਅੱਜ ਵਾਲ ਵੀ ਨਹੀਂ, ਵਾਲ ਵੀ ਵਿਕਦੇ ਆ ਜੀ। ਉਹ ਉੱਥੇ ਇੱਕ ਅਲੱਗ ਹੀ ਮਜ਼ਾ ਹੀ। ਉਹ ਕਹਿੰਦੇ ਲਲੂਣ ਦੀਆਂ ਜੁੱਤੀਆਂ ਦਿਓ, ਤੇ ਟੁੱਟਾ ਭੱਜਾ ਲੋਹਾ ਦਿਓ, ਤੇ ਇਹ ਮਤਲਬ ਪਲਾਸਟਿਕ ਦਿਓ, ਤੇ ਉਹ ਕੋਸ਼ਿਸ਼ ਕਰਨਾ ਅਸੀਂ ਇਕੱਠੀ ਕਰਨੀਆਂ ਬੋਤਲਾਂ ਸ਼ੋਤਲਾਂ ਅੱਗੇ ਪਿੱਛੇ ਨਾ,
ਉਹ ਦੇ ਕੇ ਤੇ ਨਿੰਕੋ ਦਾਲ ਉਹ ਵਿੱਚ ਸਹੀ ਸ਼ੈ ਵੀ ਦੇ ਦੇਣੀ ਸੀ, ਉਹ ਫਿਰ ਸ਼ਾਮ ਨੂੰ ਉਹਦੇ ਚ ਸੱਲਾ ਪੈਂਦੇ ਪੈਂਦੇ ਸੀ। ਉਹ ਕੋਸ਼ਿਸ਼ ਕਰਨੀ ਕਿ ਜਦੋਂ ਮਤਲਬ ਹੁਣ 2 ਹਫ਼ਤੇ ਲੰਘ ਗਏ ਆ ਜੀ ਤੇ ਹੁਣ ਇਤਵਾਰ ਆ ਗਈ ਆ ਤੇ ਉਹਨੇ ਆਣਾ ਵਾ ਦੇਣ ਵਾਸਤੇ ਤੇ ਕੋਈ ਚੀਜ਼ ਟੁੱਟੀ ਨਹੀਂ ਪਈ ਹੋਈ ਤੇ ਕੋਸ਼ਿਸ਼ ਕਰਨਾ ਕੋਈ ਚੀਜ਼ ਹੁਣ ਤੋੜ ਲਈਏ ਜਾਂ ਪੈਰੀ ਜੁੱਤੀ ਤੋੜ ਲਈਏ ਵੀ ਇਹੀ ਦੇ ਦਿਆਂਗੇ ਨਵੀਂ ਸਹੀ ਜੁੱਤੀ ਗੱਲ। ਲੱਭੂ। ਆ ਨਹੀਂ ਪਤਾ ਵੀ ਕਿੰਨੇ ਦੀ ਆਣੀ ਅੱਗੋਂ, ਹਾਂਜੀ ਲੇਕਿਨ ਉਹ ਮਸਰੂਮੀਅਤ ਜਿਹੜੀ ਹੈ ਨਾ, ਉਹ ਸਾਦਾ ਸੀ ਅਸੀਂ ਨੂੰ। ਮਜ਼ੇ ਤੇ ਉਹ ਪਿੱਠੂ ਗਰਮ ਖੇਲਦੇ ਪਿੱਟੂ ਸੀ, ਗਰਮ ਸਰ ਪਿੱਟੂ ਤੁਸੀਂ ਗਰਮ। ਖੇਲਿਆ ਹੋਣਾ ਬਿਲਕੁਲ ਪਿੰਡ ਦੇ ਵਿੱਚ ਉਹ ਬਾਂਦਰ ਕਿੱਲਾ। ਬਾਂਦਰ ਬਾਂਦਰ ਕਿੱਲਾ ਕਿੱਲਾ ਸਾਡੀ ਖੇਲਿਆ? ਬੜੀ ਛਿੱਤਰ ਪਏ ਹੋਏ ਅਸੀਂ ਤੁਸੀਂ ਵੀ ਖੇਲਦੇ ਰਹੇ ਬਾਂਦਰ ਕਿੱਲਾ? ਬਾਂਦਰ ਕੇ ਆਂਡਾ ਡੰਡਾ ਕੈਦੀ ਕੈਦੀ ਆਂਡਾ ਡੰਡਾ ਬੜੇ ਬਾਂਦਰ ਖੇਲ ਕਿੱਲਾ ਅੱਛਾ ਇਹ ਅੰਡਾ ਡੰਡਾ ਮੇਰੇ ਖਿਆਲ ਪੰਜਾਬ ਦੀ ਆਜ਼ਾਦੀ ਹੈ। ਪੰਜਾਬ ਦੇ ਵਿੱਚ ਪੰਜਾਬ ਦੇ ਦੋ ਇੱਥੇ ਜਿਹੜਾ ਹਾਂ ਤਾਂ ਜਾ ਕੇ ਤੇ ਕੋਈ ਮਾਰਦੇ ਰਹੇ। ਹਾਂ ਇੱਥੇ ਨਹੀਂ ਹੈ। ਇੱਥੇ ਨਹੀਂ ਖੇਲਦੇ। ਤਾਂ ਬਾਕੀ ਗੱਲਾਂ ਛੱਡੋ ਜਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਗਿਆ ਨਾ ਜੀ ਉਹ ਤੇ ਹਲੇ ਵੀ ਮੇਰੇ ਜਿਹੜੇ ਕਜ਼ਨ ਆ ਨਾ ਜੀ, ਅਸੀਂ ਮਤਲਬ ਕਿ ਏਜ ਵਿੱਚ ਵੱਡੇ ਆ ਕਿਉਂਕਿ ਵਾਲਦ ਸਾਹਿਬ ਬੜੇ ਸੀ ਸਾਰੇ, ਜੋ ਅਸੀਂ ਮਤਲਬ ਕਿ ਪੜ੍ਹ ਕੇ ਅੱਗੇ ਆ ਗਏ। ਉਹ ਬਾਕੀ ਜਿਹੜੇ ਮੇਰੇ ਚਾਚੂਆਂ ਦੇ ਬੱਚੇ ਆ ਨਾ ਜੀ ਤੇ ਉਹ ਦੂਸਰੇ ਮਹੱਲੇ ਦੇ, ਉਹ ਸਾਰੇ ਛੋਟੇ ਛੋਟੇ ਆ ਹਲੇ, ਮਤਲਬ ਕਿ ਕੋਈ 7ਵੀਂ ਚ ਪੜਦਾ ਕੋਈ 6ਵੀਂ ਚ ਪੜਦਾ ਤੇ ਐਵੇਂ ਸਾਰੇ ਛੋਟੇ ਛੋਟੇ। ਉਹ ਬਾਹਰ ਬਈ ਖੇਲਣ ਦੇ ਆਈ ਖੋਤੀ ਖੋਤੀ, ਉਹ ਖੋਤੀ ਖੋਤੀ ਨਹੀਂ ਖੇਲਦੇ ਜੀ, ਇੱਕ ਦਾਇਰਾ ਜਿਹਾ ਬਣਾ ਕੇ ਖੋਤੀ ਬਿਠਾ ਦਿੰਦੇ। ਉਹ ਬਈ ਮੈਂ ਵੀ ਬਾਹਰ ਨਿਕਲਿਆ, ਉਹ ਖੋਤੀ ਖੋਤੀ ਖੇਲਦੇ ਪਏ ਤੇ ਮੈਂ ਕਿਹਾ ਯਾਰ ਮੈਨੂੰ ਵੀ ਖਿਲਾਓ। ਕਹਿੰਦੇ ਜੀ ਆ ਜਾਓ ਜੀ। ਉਹ ਬਈ ਉਹਨਾਂ ਨੇ ਖੇਲਣਾ ਸ਼ੁਰੂ ਕਰ ਦਿੱਤਾ ਤੇ ਉਹ ਇੱਕ ਮੇਰੇ ਚਾਚੂ ਦਾ ਸਭ ਤੋਂ ਛੋਟਾ ਵਾ, ਅਸੀਂ ਉਹਨੂੰ ਨਾ ਚਿੱਦੀ ਕਹਿੰਦੇ ਆ ਪਿਆਰ ਦੇ ਨਾਲ ਚਿੱਦੀ। ਉਹ ਬਈ ਖੋਤੀ ਬਿਠਾ ਛੱਡੀ ਤੇ ਉਹ ਖੋਤੀ ਗੋੜੀ ਸਾਹ ਸੂ ਪਾਣਾ ਸ਼ੁਰੂ ਕਰ ਦਿੱਤਾ। ਉਹ ਮੈਂ ਹਲੇ ਉੱਥੇ ਹੀ ਖੜਾ ਵਾਂ ਤੇ ਖੋਤੀ ਸਾਹਿਬ ਨੱਸ ਗਈ। ਉਹ ਖੋਤੀ ਐਸੀ ਨੱਸੀ ਆਈ ਪਿੱਛੇ ਸਾਰੀ ਆਵਾਮ ਆ ਤੇ ਮੈਂ ਉੱਥੇ ਹੀ ਖੜਾ। ਉਹ ਭਾਈ 1.5 ਘੰਟੇ ਬਾਅਦ ਖੋਤੀ ਵਾਪਸ ਆਈ। ਸਾਨੂੰ ਇਹ ਨਹੀਂ ਪਤਾ ਲੱਗਾ ਖੇਲਦੇ ਕੀ ਪਏ ਆ, ਉਹ ਭੱਜੀ ਨੱਸੀ ਜਾਂਦੀ ਅਸੀਂ ਉੱਥੇ ਨਹੀਂ ਹੁੰਦੇ ਗਏ। ਯਾਰ ਮਜ਼ਾ ਆਉਂਦਾ, ਬੜਾ ਮਜ਼ਾ। ਇੱਥੇ ਖੇਡਾਂ ਹੋਰ ਤਰ੍ਹਾਂ ਦੀਆਂ। ਇੱਥੇ ਹੋਰ ਇੱਥੇ ਤਰ੍ਹਾਂ ਦੀ। ਇੱਥੇ ਬੈਡਮਿੰਟਨ ਕ੍ਰਿਕਟ ਫੁੱਟਬਾਲ ਇੱਥੇ ਜ਼ਰਾ ਹੋਰ ਤਰ੍ਹਾਂ ਦੀ। ਅੱਛਾ ਫਿਰ ਇੱਕ ਹੋਰ ਵੀ ਚੀਜ਼ ਹੈ, ਅਸੀਂ ਦੇਖਿਆ ਹੈ ਸ਼ਹਿਰਾਂ ਦੇ ਵਿੱਚ ਵੀ, ਅੱਛਾ ਜਿਹੜੇ ਛੋਟੇ ਸ਼ਹਿਰ ਨੇ ਨਾ ਉੱਥੇ ਫੇਰ ਵੀ ਥੋੜਾ ਜਿਹਾ ਨਾ ਅਜੇ ਹੈ ਵੀ ਪਿੰਡਾਂ ਵਾਲਾ ਟੱਚ ਹੈ। ਪਿੰਡਾਂ ਵਾਲਾ ਟੱਚ ਹੈ। ਜਿਵੇਂ ਲਾਹੌਰ ਹੈ ਜਾਂ ਜਿਵੇਂ ਮਤਲਬ ਆਪਣਾ ਕਰਾਚੀ ਹੈ, ਖਾਸ ਤੌਰ ਤੇ ਕਰਾਚੀ ਦੀ ਮੈਂ ਗੱਲ ਕਰਾਂਗਾ, ਇੱਥੇ ਦੇ ਲੋਕਾਂ ਦੇ ਨਾ ਥੋੜੇ ਜਿਹੇ ਜਿਹੜਾ ਨਾ ਉਹ ਮਤਲਬ ਕੰਮ ਦੀ ਗੱਲ ਕਰਨੀ ਹੈ, ਬਿਜ਼ੀ ਟੂ ਦਾ ਪੁਆਇੰਟ ਹੈ ਨਾ, ਟੂ ਦਾ ਪੁਆਇੰਟ ਗੱਲ ਕਰਨੀ ਹੈ। ਕਿਸੇ ਦੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਤੁਸੀਂ ਉਹਦੇ ਕੋਲ ਨਾ ਕੋਈ 10 ਮਿੰਟ ਬੈਠ ਕੇ ਜਿਹੜਾ ਗੱਲਬਾਤ ਕਰ ਸਕੋ। ਨਹੀਂ ਲੇਕਿਨ ਲਾਈਫ ਫਾਸਟ ਬਹੁਤ ਅਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਬੈਠੇ ਆ, ਗਾਲਾਂ ਹੀ ਪਈ ਜਾਂਦੀਆਂ ਘਰ ਦੇ ਕੋਲ ਵੀ ਆਣਾ ਨਹੀਂ ਹੈ, ਉਦੋਂ ਮੋਬਾਈਲ ਵੀ ਕੋਈ ਨਹੀਂ ਕਿ ਵੀ ਘਰੇ ਆ ਜਾਓ। ਉਦੋਂ 11-12 ਵਜੇ ਆਣਾ, ਉਦੋਂ 2 ਟੂਕਰੀਆਂ ਹੀ ਸੋ ਜਾਣਾ ਜਦ ਤੱਕ ਉਹਨਾਂ ਚ ਜਦੋਂ ਮਾਂ ਜੀ ਸੁੱਤੇ ਹੁੰਦੇ। ਉਹ ਜਦੋਂ ਸਵੇਰ ਉੱਠਣਾ ਹੋਵੇ ਉਦੋਂ ਕਹਿਣਾ ਹੀ ਕਿ ਰਾਤੀ ਸੁੱਤਾ, ਮਤਲਬ ਕਿ ਆਇਆ ਸੁੱਤਾ ਵਾ ਤੇ ਹੁਣ ਸਵੇਰ ਉੱਠ ਕੇ ਨਮਾਜ਼ ਤੋਂ ਕੀ ਪੜ੍ਹਨੀ ਹੈ। ਇੱਥੇ ਸਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ। ਇੱਥੇ ਅਸੀਂ ਸਵੇਰ ਮਤਲਬ 11 ਵਜੇ ਉੱਠੀਦਾ 10 ਵਜੇ, ਉੱਥੇ ਸਵੇਰ ਜਦੋਂ ਅਜ਼ਾਨ ਹੋਈ ਹੈ ਉਸੇ ਟਾਈਮ ਜਿਹੜਾ ਨਾ ਉਹ ਮਤਲਬ ਕਿ ਹਾਲ ਪੈ ਜਾਂਦੀ ਪਈ ਉੱਠੋ ਨਮਾਜ਼ ਪੜ੍ਹੋ। ਯਾਰ ਇੱਕ ਚੀਜ਼ ਜਿਹੜੀ ਨਾ ਮਤਲਬ ਉਹ ਹਰ ਬੰਦਾ ਬਹੁਤ ਮਿਸ ਕਰਦਾ ਹੈ, ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਹਾਲਾਂਕਿ ਅਸੀਂ ਕੋਈ ਮਤਲਬ ਬਹੁਤ ਪੁਰਾਣੇ ਨਹੀਂ ਆ ਗਏ ਕਿ ਅਸੀਂ ਕੋਈ ਸਾਡੀ ਕੋਈ ਉਮਰ 70 ਸਾਲ ਹੋ ਗਈ ਹੈ, ਲੇਕਿਨ ਫਿਰ ਵੀ ਅਸੀਂ ਅੱਜ ਤੋਂ ਕੋਈ 20 ਸਾਲ ਪਿੱਛੇ ਵਾਲੀਆਂ ਗੱਲਾਂ ਜਾਂ 15 ਸਾਲ ਪਿੱਛੇ ਵਾਲੀਆਂ ਗੱਲਾਂ ਨਾ ਅਸੀਂ ਯਾਦ ਕਰ ਰਹੇ ਹਾਂ। ਮੈਂ ਪਰੇਸ਼ਾਨ ਇਸ ਚੀਜ਼ ਤੋਂ ਹਾਂ ਕਿ ਜਿਹੜੇ ਆਉਣ ਵਾਲਾ ਦੌਰ ਹੈ, ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ, ਉਹ ਕੀ ਕਰੇਗੀ ਵਿਚਾਰੀ। ਉਹਨਾਂ ਨੇ ਤੇ ਮਾਹੌਲ ਵੇਖਿਆ ਹੀ ਨਹੀਂ। ਉਹ ਉਹਨਾਂ ਦੇ ਵਾਸਤੇ ਉਹਨਾਂ ਫਿਰ ਵਾਸਤੇ ਜਿਹੜਾ ਮਾਹੌਲ ਜਿਹੜਾ ਵਾ ਨਾ ਜੀ ਉਹ ਇਹੀ ਮਤਲਬ ਕਿ ਮੋਬਾਈਲ ਮਿਲ ਜਿਹੜਾ- ਗਿਆ, ਮੋਬਾਈਲ ਮਿਲ ਗਿਆ ਜੀ। ਤੇ ਬੱਚਾ ਅੱਜ ਕੱਲ ਖੁਸ਼ੀ ਮੋਬਾਈਲਾਂ ਮੋਬਾਈਲ ਨਾਲ ਤੇ ਮਾਵਾਂ ਜਿਹੜੀਆਂ ਉਹ ਪਹਿਲੇ ਝੂਲੇ 'ਚ ਪਾ ਦਿੰਦੀਆਂ ਸੀਗੀਆਂ, ਹਾਂ, ਝੂਟੇ ਦਿੰਦੇ ਰਹਿਣਾ, ਹਾਂ, ਸਹੀ ਗੱਲ। ਹੁਣ ਮੋਬਾਈਲ ਫੜਾ ਦਿੰਦੀਆਂ। ਮੋਬਾਈਲ ਫੜਾ ਦਿੱਤਾ ਉਹਨਾਂ ਦਾ ਕੰਮ ਨਾਲ ਸਾਰਾ ਲੋਰੀ ਹੋ ਵੀ ਗਿਆ। ਸੁਣਾਉਂਦੀ ਨਾਲ ਲੋਹੜੀ ਸੁਣਾਣੀਆਂ, ਨਾਲ ਲਾ ਇਲਾ ਕਰਦੇ ਕਲਮਾ ਬੱਚੇ ਨੇ ਸਿੱਖਿਆ। ਬੱਚਾ ਜਦੋਂ ਤੱਕ ਬੋਲਣਾ ਸ਼ੁਰੂ ਕਰਦਾ ਸੀ ਉਹਨੂੰ ਆਹ ਸਾਰੀ ਸਾਰੀਆਂ ਬੇਸਿਕ ਚੀਜ਼ਾਂ। ਹੁਣ ਉਹਨੂੰ ਭੀਮ ਦਾ ਪਤਾ ਹੁੰਦਾ ਵਾ ਹਾਂ ਤੇ ਉਹ ਇਸ ਤਰ੍ਹਾਂ ਦੇ ਮਿਲਦੇ ਜੁਲਦੇ ਜਿਹੜੇ ਕਾਰਟੂਨ ਉਹ ਵੀ ਉਹਨਾਂ ਨੂੰ ਪਤਾ। ਸ਼ਿਵਾ ਵਾਲੇ ਚੱਲੇ ਹੋਏ ਹੋ। ਅਸੀਂ ਮਤਲਬ ਕਿ ਹੁਣ ਤਾਂ ਸੋਚਦੇ ਹਾਲੀ ਹੋ ਰਿਹਾ ਨਾ, ਹੁਣ ਬਲਕਿ ਸਾਡੇ ਵੀ ਅੱਗੇ ਬੱਚੇ ਆ, ਕੋਸ਼ਿਸ਼ ਸਭ ਦੀ ਇਹ ਆਈ ਕਿ ਇੰਗਲਿਸ਼ ਬੜੇ ਸਕੂਲ ਪਾਓ ਇਹਨਾਂ ਨੂੰ ਹਾਂ ਤਾਂ ਕਿ ਅੱਛਾ ਪੜ੍ਹ ਜਾਣ। ਉਸ ਤੋਂ ਬਾਅਦ ਇਹਨਾਂ ਨੂੰ ਜੀ ਘਰ ਦੇ ਵਿੱਚ ਵੀ ਉਰਦੂ ਬੋਲਣੀ ਸ਼ੁਰੂ ਕਰ ਦਿੱਤੀ। ਲੇਕਿਨ ਪੰਜਾਬੀ ਜਿਹੜੀ ਆ ਨਾ ਉਹ ਬੜੀ ਮਜ਼ੇਦਾਰ ਚੀਜ਼ ਆ ਤੇ ਅਸਲ ਨਾ ਕੰਪਲੈਕਸ ਹੈ ਸਾਡਾ। ਅਸੀਂ ਕਹਿੰਦੇ ਕਿ ਸਾਨੂੰ ਦੂਸਰੀਆਂ ਜ਼ੁਬਾਨਾਂ ਆਉਣੀਆਂ ਚਾਹੀਦੀਆਂ ਨੇ, ਅਸੀਂ ਇੰਗਲਿਸ਼ ਗੱਲ ਕਰੀਏ, ਅਸੀਂ ਮਤਲਬ ਉਰਦੂ ਵੀ ਮੈਂ ਕਹਿੰਦਾ ਕਿ ਸਾਡੀ ਕੌਮੀ ਜ਼ੁਬਾਨ ਹੈ, ਚਲੋ ਠੀਕ ਹੈ, ਰਾਬਤੇ ਦੀ ਜ਼ੁਬਾਨ ਹੈ, ਲੇਕਿਨ ਜਿਹੜੀ ਤੁਹਾਡੀ ਮਾਂ ਬੋਲੀ ਹੈ ਨਾ ਉਹਨੂੰ ਪ੍ਰੈਫਰ ਕਰਨਾ ਚਾਹੀਦਾ, ਉਹਨੂੰ ਪ੍ਰਾਇੋਰਟੀ ਤੇ ਰੱਖਣਾ ਚਾਹੀਦਾ। ਕਿਉਂ ਜੀ? ਉਹ ਕਹਿੰਦੇ ਹੁੰਦੇ ਨੇ ਕਿ ਜੇ ਤੁਸੀਂ ਸਾਰੀਆਂ ਮਾਵਾਂ ਦੀ ਇੱਜ਼ਤ ਕਰੋ, ਦੂਜਿਆਂ ਦੀ ਮਾਵਾਂ ਦੀ, ਤੇ ਜੇ ਤੁਸੀਂ ਆਪਦੀ ਮਾਂ ਦੀ ਇੱਜ਼ਤ ਨਾ ਕਰੋ ਤੇ ਉਹ ਤੁਹਾਡਾ ਦੂਜਿਆਂ ਦੀ ਮਾਂ ਦੀ ਇੱਜ਼ਤ ਕਰਨਾ ਕਿੱਥੇ ਵੀ ਗਿਆ, ਉਹਦਾ ਕੋਈ ਫਾਇਦਾ ਨਹੀਂ ਨਾ। ਬਿਲਕੁਲ ਮਜ਼ਾ ਤਾਂ ਤੁਸੀਂ ਆਪਦੀ ਮਾਂ ਦੀ ਵੀ ਇੱਜ਼ਤ ਕਰਦੇ ਹੋ। ਤੇ ਅਵੈਸ ਕਿਹੜੀ ਖੇਡ ਖੇਲੀ ਹੈ ਉੱਥੇ ਪਿੰਡ ਜਾਂਦਾ ਹੈ? ਆਂਡਾ ਡੰਡਾ ਬੜਾ ਖੇਲਿਆ, ਕਬੱਡੀ ਖੇਲੀ ਹੈ ਬਹੁਤ। ਕਬੱਡੀ ਵੀ ਖੇਲਦੇ ਰਹੇ? ਬਹੁਤ। ਅਜੇ ਮੈਂ ਦੇਖਿਆ ਜਦੋਂ ਤੂੰ ਆਇਆ ਸੀ ਉਦੋਂ ਕਾਫੀ ਨਾ ਮੋਟਾ ਤਾਜ਼ਾ ਸੀ ਨਾ। ਹਾਂ ਤੁਹਾਨੂੰ ਦੱਸਿਆ ਤਾਂ ਹੈ ਕਿ ਪਿੰਡ 'ਚ ਖੁਰਾਕ ਦਾ ਤੇ ਇੱਥੇ ਖੁਰਾਕ ਦਾ ਫਰਕ। ਹਾਂ ਇੱਥੇ
ਉੱਥੇ ਤਾਂ ਰੋਟੀ ਉੱਥੇ ਚੋਪੜੀ ਦਿੰਦੀ ਸੀ ਮਾਂ ਇਹਦੇ ਘਰ ਖੁਸ਼ਕਾ ਇਹ ਮਤਲਬ ਦੇਸੀ ਘਿਓ ਦੀ ਮਤਲਬ ਕਿ ਇਹਨਾਂ ਦਾ ਤਾਂ ਮੈਂ ਦੇਖਿਆ ਆ ਨਾ ਇਹ ਸਾਰਾ ਸਿਸਟਮ ਦੇਖਿਆ ਡੇਰਾ ਡੱਪਾ ਮਾਸ਼ਾਅੱਲਾ ਦੇਸੀ ਘਿਓ ਕਰਦਾ ਭਾਈ ਉਹ ਮਤਲਬ ਮੱਖਣ ਦੇਸੀ ਘਿਓ ਤੇ ਲੱਸੀ ਤੇ ਇਹ ਨਿਜ਼ਾਮ ਇਹਨਾਂ ਦਾ ਤੇ ਮਾਸ਼ਾਅੱਲਾ ਉਹ ਮਤਲਬ ਕਿ ਬਲਕਿ ਮੈਂ ਪਿਛਲੇ ਦਿਨਾਂ ਚ ਗਿਆ ਹੀ ਤੇ ਐਡਾ ਡੱਬਾ ਇਹਨੇ ਦੇਸੀ ਘਿਓ ਦਾ ਮੰਗਵਾਇਆ ਵੀ ਆ ਇੱਥੇ ਮਤਲਬ ਕਿ ਤੇ ਹੋਰ ਮਤਲਬ ਜਿਹੜਾ ਕਿਹੜੇ ਕੰਮ ਕੀਤੇ ਆ ਜ਼ਿਮੀਂਦਾਰੀ ਦੇ? ਜ਼ਿਮੀਦਾਰ ਤੇ ਉਹੀ ਜਿਹੜੇ ਹੁੰਦੇ ਪਾਣੀ ਵਾਢੀ ਛੱਡੀ ਕਰਦਾ ਰਿਹਾ? ਨਹੀਂ ਵਾਢੀ ਅਸੀਂ ਖੁਦ ਨਹੀਂ ਸੀ ਕਰਦੇ ਬੰਦੇ ਵਗੈਰਾ ਲਗਾ ਕੇ ਤੇ ਉਹ ਰਸ਼ ਦਰੁਸ਼ ਰੱਖਣੀ ਸੀ ਹਾਂ ਤੇ ਖਾਲੇ ਕੋਲੇ ਬੰਦੇ ਬੁਨੇ ਛਾਲ ਲੈਣਾ ਉਹ ਸਾਰਾ ਕੁਝ ਆਉਂਦਾ ਨਾ। ਤੇ ਜੇ ਦੁਬਾਰਾ ਤੈਨੂੰ ਹੁਣ ਇੱਥੇ ਕਿੰਨੀ ਦੇਰ ਹੋ ਗਈ, ਸਾਲ ਹੋ ਗਿਆ ਮੇਰੇ ਖਿਆਲ, ਹੁਣ ਸਾਲ ਹੋ ਗਿਆ ਤੇ ਇੱਥੇ ਜੇ ਦੁਬਾਰਾ ਤੈਨੂੰ ਕਹਿਣਾ ਪਵੇ ਕਹਿ ਦੇਵੇ ਕੋਈ ਜਾ ਕੇ ਉਹੀ ਕੰਮ ਕਰ, ਤੂੰ ਕਰ ਲੇਂਗਾ ਫਿਰ? ਕਰ ਤਾਂ ਲਵਾਂਗੇ, ਇਹ ਸਿਰਫ ਦਿਲ ਨੂੰ ਸਮਝਾਉਣ ਵਾਲੀ ਗੱਲ ਹੁੰਦੀ। ਲਓ ਜੀ ਮਿੱਤਰੋ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ, ਅੱਜ ਦੀ ਗੱਲਬਾਤ ਨੂੰ ਮੁਕਾਉਂਦੇ ਹਾਂ, ਪ੍ਰੋਗਰਾਮ ਕਰਦਾ ਗੱਲਬਾਤ ਨੂੰ ਮੁਕਾਉਂਦੇ ਹਾਂ। ਤੇ ਅਸੀਂ ਇੰਜ ਦੀ ਬੈਟਰਿਕ ਹੁਣ ਵਰਤਨ ਕਰਦੇ ਰਹਾਂਗੇ, ਕੋਸ਼ਿਸ਼ ਕਰਾਂਗੇ ਕਿ ਹਰ ਫਰਾਈਡੇ ਵਾਲੇ ਦਿਨ, ਨਹੀਂ ਤੇ ਇਸ ਤੋਂ ਪਹਿਲੇ ਵੀ ਅਸੀਂ ਜਦੋਂ ਵੀ ਸਾਡਾ ਦਾ ਲੱਗਿਆ ਨਾ ਬਸ ਉਦੋਂ ਅਸੀਂ ਪ੍ਰੋਗਰਾਮ ਕਰ ਲਿਆ ਕਰਨਾ ਤੇ ਬੈਕ ਗੱਪਸ਼ਪ ਲਾਇਆ ਕਰਨੀ ਹੈ ਤੇ ਪੰਜਾਬ ਤੇ ਪੰਜਾਬ ਦੀ ਰਹਿਤਲ ਦੇ ਹਵਾਲੇ ਨਾਲ ਅਸੀਂ ਗੱਲ ਕਰਨੀ ਹੈ ਪਹਿਲੇ ਵੀ। ਤੇ ਜਿਨ੍ਹਾਂ ਮਿੱਤਰ ਪਿਆਰੇ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤਾਂ ਜੇ ਉਹ ਆਪਣੀ ਰਹਿਤਲ ਦੇ ਨਾਲ ਜੁੜ ਸਕਣ ਤੇ ਪੰਜਾਬ ਆਪਣੀ ਧਰਤੀ ਦੇ ਨਾਲ ਜੁੜ ਸਕਣ। ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਆਪਣਾ ਤੇ ਆਪਣੇ ਆਲ ਦੁਆਲ ਦਾ ਤੇ ਆਪਣੀ ਰਹਿਤਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।